अस्सलाम वालेकुम जनाब। कुदरत दे इनामात दे सिलसिले च असीं जेह्ड़ा सिलसिला शुरू कीता अवाम उन्नास नूं आगाही दा कि फल सब्जियां ते अल्लाह दी बाकी चीज़ां पैदा कीती साढ़े ते की असर करदियां। अज्ज एक ऐसा फल लैके आया मैं जेह्ड़ा सारे फलों तो मुमताज़ हैसियत रखदा। एह्दा नाम है सेब। सेब का रंग सब्ज़ जर्द ते सुर्ख हुंदा। ਇਹਦਾ ਮਜ਼ਾਜ ਕੀ ਆ, हिकमत ਦੀ रूह ਨਾਲ ਇਹਦਾ ਮਜ਼ਾਜ ਹੈਗਾ ਇਹ ਗਰਮ ਤਾਰਾ, ਯਾਨੀ ਕਿ ਹਰ ਬੰਦੇ ਲਈ ਇਹ ਸੂਟ ਕਰਦਾ ਖਾਣਾ। ਤੇ ਸੇਬ ਜਿਹੜੇ ਕੱਚੇ ਸੇਬ ਆ ਨਾ, ਖੱਟੇ ਸੇਬ ਹੁੰਦੇ ਆ, ਇਹ ਹੁੰਦਾ ਸਰਦ ਖੁਸ਼ਕ। ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਸੇਬ ਖਾਣ ਨਾਲ ਸਾਡੇ ਜਿਸਮ ਤੇ ਕਿਹੜੇ ਅਸਰਾਤ ਮੁਰਤਬ ਹੁੰਦੇ ਆ। ਤੇ ਸੇਬ ਖਾਣ ਨਾਲ ਨਾ ਦਿਲ ਦਿਮਾਗ ਨੂੰ ਤਾਕਤ ਮਿਲਦੀ ਹੈ, ਦਿਲ ਦੀ ਘਬਰਾਹਟ ਦੂਰ ਹੁੰਦੀ ਆ। ਇਹ ਸੇਬ ਦੇ ਵਿੱਚ ਵਿਟਾਮਿਨ ਏ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਸੀ ਇਹ ਵਾਫਰ ਮਿਕਦਾਰ 'ਚ ਹੁੰਦੇ ਆ। ਸੇਬ ਗਰਮੀ ਨੂੰ ਤਸਕੀਨ ਦਿੰਦਾ, ਖਾਲਿਸ ਖੂਨ ਪੈਦਾ ਕਰਦਾ ਸੇਬ। ਇਹਨੂੰ ਖਾਣਾ ਚਾਹੀਦਾ ਅਸਲ ਵੇਲੇ। ਸੇਬ ਖਾਲਿਸ ਖੂਨ ਪੈਦਾ ਕਰਦਾ ਤੇ ਇਹ ਖਾਣਾ ਕਿਸ ਟਾਈਮ ਚਾਹੀਦਾ? ਇਹ ਆਵਾਗਾਉਣ ਨਾ ਬੱਕਰੀਆਂ ਨੂੰ ਨਹੀਂ ਖਾਣਾ ਚਾਹੀਦਾ। ਇਹ ਖਾਲੀ ਪੇਟ ਖਾਓ ਸੁਬਹ ਟਾਈਮ ਜਾਂ ਅਸਲ ਵੇਲੇ ਖਾਲੀ ਪੇਟ ਖਾਓ। ਫਿਰ ਖੂਨ ਦੇ ਸੁਰਖ ਜ਼ਰਾਤ ਆ ਨਾ ਇਹ ਬਹੁਤ ਵੱਧ ਜਾਂਦੇ ਆ, ਰੰਗ ਬੰਦੇ ਦਾ ਲਾਲ ਹੋ ਜਾਂਦਾ। ਜਿਹੜਾ ਨਾ ਆਇਰਨ ਤੇ ਕੈਲਸ਼ੀਅਮ ਜਜ਼ਬ ਕਰਨ ਦੀ ਸਲਾਹੀਅਤ ਜਿਸਮ 'ਚ ਵੱਧ ਜਾਂਦੀ ਬਹੁਤ। ਸਾਡੇ ਜਿੰਨੇ ਮਿਨਰਲ ਜਾਂ ਕੈਲਸ਼ੀਅਮ ਪਏ ਹੁੰਦੇ ਆ ਜਿਸਮ ਉਹਨੂੰ ਸਰਫ ਨਹੀਂ ਕਰ ਰਿਹਾ ਹੁੰਦਾ, ਸੇਬ ਖਾਣ ਦੀ ਵਜ੍ਹਾ ਨਾਲ ਉਹ ਐਕਟਿਵ ਹੋ ਜਾਂਦੇ ਆ। ਉਹ ਯਾਨੀ ਕਿ ਅੱਲਾ ਦਾ ਨਿਜ਼ਾਮ ਜੋ ਉਹ ਸਾਡਾ ਜਿਸਮ ਆਇਰਨ ਨੂੰ ਤੇ ਕੈਲਸ਼ੀਅਮ ਨੂੰ ਜਜ਼ਬ ਕਰਨਾ ਸ਼ੁਰੂ ਕਰ ਦਿੰਦਾ। ਜਿਗਰ ਦੀ ਇਸਲਾਹ ਕਰਦਾ, ਜਿਗਰ ਨੂੰ ਤਾਕਤ ਦਿੰਦਾ, ਮਿਹਦੇ ਨੂੰ ਤਾਕਤ ਦਿੰਦਾ ਤੇ ਮਿਹਦੇ ਦੀ ਇਸਲਾਹ ਵੀ ਕਰਦਾ। ਇਸਲਾਹ ਦਾ ਮਤਲਬ ਇਹ ਹੁੰਦਾ ਕਿ ਮਿਹਦਾ ਆਪਣਾ ਕੰਮ ਫਿਤਰੀ ਤੌਰ 'ਤੇ ਜਿਹੜਾ ਹੈਗਾ ਉਹ ਕਰਨ ਲੱਗ ਪੈਂਦਾ। ਸੇਬ ਖੁਦ ਖੁਰਾਕ ਹਜ਼ਮ ਨਹੀਂ ਕਰਦਾ, ਲੇਕਿਨ ਮਿਹਦੇ ਨੂੰ ਇਸ ਕਾਬਲ ਕਰਦਾ ਕਿ ਖੁਰਾਕ ਨੂੰ ਹਜ਼ਮ ਕਰੇ। ਬਾਅਦ ਲੋਕਾਂ ਨੂੰ ਸਾਂਸ ਦੀ ਬੜੀ ਤੰਗੀ ਹੁੰਦੀ ਆ, ਸਾਂਸ ਬੜੇ ਖਿੱਚ ਕੇ ਲੈਂਦੇ ਆ, ਕਿਸੇ ਵਜ੍ਹਾ ਨਾਲ ਬਿਮਾਰੀ ਬਣ ਜਾਂਦੀ ਆ। ਸਾਂਸ ਦੀ ਤੰਗੀ ਨੂੰ ਸਹੀ ਕਰਨ ਲਈ ਸੇਬ ਬੜੀ ਅੱਛੀ ਖਾਸੀਅਤ ਰੱਖਦਾ। ਅੱਲਾ ਨੇ ਇੱਕ ਚੀਜ਼ ਪੈਦਾ ਕੀਤੀ ਆ ਖੁਸ਼ਕ ਖਾਂਸੀ ਲਈ ਬਹੁਤ ਮੁਫੀਦ ਆ। ਜੋ ਖਾਂਸੀ ਖੁਸ਼ਕ ਆਉਂਦੀ ਆ, ਗਲੇ 'ਚੋਂ ਖਰਾਸ਼ ਕਰਕੇ ਆਉਂਦੀ ਆ, ਗਲਾ ਪੱਕ ਜਾਂਦਾ, ਇਹਦੀ ਇੰਤਹਾਈ ਸੁਪਰ ਚੀਜ਼ ਆ। ਬਾਅਦ ਵਜ੍ਹਾ ਨਾਲ ਬੰਦੇ ਨੂੰ ਕੈ ਆਉਣ ਲੱਗ ਪੈਂਦੀ ਆ, ਮਤਲੀ ਆਉਣ ਲੱਗ ਪੈਂਦੀ ਆ ਕਿ ਕੈ ਆਉਂਦੀ ਨਹੀਂ ਲੇਕਿਨ ਦਿਲ ਉਛਲਣ ਲੱਗ ਪੈਂਦਾ। ਸੇਬ ਦਾ ਬਿਹਤਰੀਨ ਹੱਲ ਆ। ਕਮਜ਼ੋਰ ਮਰੀਜ਼ ਆ ਜਿਹੜੇ, ਯਾਨੀ ਕਿ ਟਾਈਫਾਈਡ ਹੋ ਗਿਆ ਕਿਸੇ ਨੂੰ, TB ਹੋ ਗਈ ਜਾਂ ਹੋਰ ਬਿਮਾਰੀ ਲੱਗ ਗਈ ਕਿਸੇ ਨੂੰ, ਕਮਜ਼ੋਰੀ ਬਹੁਤ ਹੋ ਗਈ ਆ, ਕਮਜ਼ੋਰੀ ਰਫਾ ਕਰਨ ਦਾ ਸੇਬ ਤੋਂ ਬਿਹਤਰ ਤਰੀਕਾ ਹੋਰ ਕੋਈ ਨਹੀਂ ਜਿਹੜਾ ਫਿਤਰੀ ਇਲਾਜ ਹੈਗਾ ਬਗੈਰ ਕਿਸੇ ਮੈਡੀਸਨ ਤੋਂ। ਇਨਸਾਨ ਦੇ ਪਰੇਸ਼ਾਨ ਕੁਨ ਖਿਆਲਾਤ ਆਉਂਦੇ ਆ। ਪਰੇਸ਼ਾਨ ਦਿਖਾਉਣ ਖਿਆਲਾਤ ਜਿਹੜੇ ਹੈਗੇ ਨਾ ਉਹ ਇੱਕ ਵਹਿਮ ਹੁੰਦਾ। ਸੇਬ ਇਹ ਬੰਦੇ ਦੇ ਵਹਿਮ ਸ਼ਹਿਮ ਸਭ ਖਤਮ ਕਰ ਦਿੰਦਾ, ਬੰਦੇ ਨੂੰ ਹਸ਼ਾਸ਼ ਵਿਸ਼ਾਸ਼ ਕਰ ਦਿੰਦਾ। ਸੇਬ ਦਾ ਜਿਹੜਾ ਫਾਰਮੂਲਾ ਨਾ ਹਿਕਮਤ ਦੇ ਹਿਸਾਬ ਨਾਲ ਤਿੱਬਾ ਹਜ਼ਰਾਤ ਨੇ ਤਜਰਬਾਤ ਤੋਂ ਬਾਅਦ ਲਿਖਿਆ, ਉਹ ਇਹ ਆ ਕਿ ਇੱਕ ਸੇਬ 15 ਗਿਰੀਆਂ ਇਹ ਸੁਬਾਹ ਟਾਈਮ ਦੁੱਧ 'ਚ ਕਰਸ਼ ਕਰਕੇ ਪੀ ਲਈਆਂ ਜਾਣ। ਇਹ ਉਹਦਾ ਭਰਪੂਰ ਨਾਸ਼ਤਾ ਹੈਗਾ, ਭਰਪੂਰ ਡਾਈਟ ਆ। ਉਹਨੂੰ ਦੁਪਹਿਰ ਤੱਕ ਭੁੱਖ ਨਹੀਂ ਲੱਗੇਗੀ, ਉਹ ਜਿਸਮ ਚੌਕੋ 'ਚ ਬੰਦ ਰਹੇਗਾ। ਲੇਕਿਨ ਜਿਹੜੇ ਲੋਕ ਇਹ ਉਹਨਾਂ ਦੀ ਖੁਰਾਕ ਬਣਦੀ ਆ ਜਿਨ੍ਹਾਂ ਨੇ ਸਖਤ ਕੰਮ ਕਰਨਾ ਹੁੰਦਾ, ਜਿਨ੍ਹਾਂ ਨੇ ਸੁਬਾਹ ਉੱਠਣਾ, ਨਾ ਧੋ ਕੇ ਮੰਜੇ 'ਤੇ ਬੈਠੇ ਰਹਿਣਾ, ਉਹਨਾਂ ਲਈ ਇਕੱਲਾ ਹੀ ਸੇਬ ਬਹੁਤ ਆ। ਇੱਕ ਹੋਰ ਬਹੁਤ ਅਹਿਮ ਗੱਲ ਆ ਜਿਹੜੀ ਸੇਬ ਮੁਤਲਕ ਸ਼ਾਇਦ ਦਾਅਵਾ ਨਹੀਂ ਕਰਦਾ ਕਿ ਮੈਂ ਹੀ ਜਾਣਦਾ, ਬਾਕੀ ਲੋਕ ਵੀ ਜਾਣਦੇ ਹੋਣਗੇ, ਲੇਕਿਨ ਜਿਹੜੇ ਨਹੀਂ ਜਾਣਦੇ ਉਹ ਨੋਟ ਕਰ ਲੈਣ। ਅੱਜ ਕੱਲ੍ਹ ਜਿਵੇਂ ਸਾਡੇ ਮਾਹੌਲ 'ਚ ਨਸ਼ਾ ਬਹੁਤ ਫੈਲ ਗਿਆ, ਜੇ ਤੁਸੀਂ ਨਸ਼ਾ ਛਡਾਉਣਾ ਚਾਹੁੰਦੇ ਆ, ਇਹ ਸੇਬ ਦਾ ਜੂਸ ਕੱਢ ਲਓ, ਉਹਨੂੰ ਚੰਗੀ ਤਰ੍ਹਾਂ ਪਕਾ ਲਓ। ਜੇ ਥੋੜ੍ਹਾ ਗਾੜਾ ਹੋ ਜਾਵੇ ਨਾ, ਉਹ ਤਕਰੀਬਨ 1 ਕੱਪ ਜਦੋਂ ਮਰੀਜ਼ ਨੂੰ ਉਠਾ ਫੜੇ ਨਾ ਕਿ ਮੈਂ ਨਸ਼ਾ ਕਰਨਾ ਹੁਣ, ਉਹਨੂੰ 1 ਕੱਪ ਲਾਤਾ ਜਾਵੇ। ਇਹ ਲਗਾਤਾਰ ਸੇਬ ਦਾ ਜੂਸ ਇਸ ਤਰ੍ਹਾਂ ਪਿਲਾਇਆ ਜਾਵੇ, ਗਰਮ ਕਰਕੇ ਕੋਸਾ ਕੋਸਾ ਪਿਲਾਇਆ ਜਾਵੇ। ਉਹ 8-10 ਦਿਨ ਤੋਂ ਬਾਅਦ ਨਸ਼ਾ ਕਰਨ ਦੀ ਜਿਹੜੀ ਉਹਦੀ ਹੈਗੀ ਨਾ ਹਿੱਸ ਉਹ ਮੁੱਕ ਜਾਏਗੀ, ਰੋਗ ਵਗੈਰਾ। ਨਸ਼ੇਈ ਲੋਕਾਂ ਲਈ ਨਸ਼ਾ ਠਾਣ ਦੀ ਅੱਲਾ ਨੇ 'ਚ ਖਾਸ ਖਾਸੀਅਤ ਰੱਖ ਦਿੱਤੀ ਆ। ਇਹ ਦਾ ਜੂਸ ਇਸਤੇਮਾਲ ਕਰਨ ਤੋਂ ਬਾਅਦ ਲਗਾਤਾਰ ਨਸ਼ੇ ਦੀ ਆਦਤ ਆਸਤਾ ਆਸਤਾ ਛੁੱਟ ਜਾਏਗੀ। ਇਹ ਕੁਦਰਤ ਦਾ ਅਨਮੋਲ ਖਜ਼ਾਨਾ ਆ। ਇਹ ਪੇਟ ਦੇ ਉਹ ਕੀੜੇ ਜਿਹੜੇ ਸਾਨੂੰ ਨੁਕਸਾਨ ਪਹੁੰਚਾਉਂਦੇ ਆ, ਉਹ ਬੈਕਟੀਰੀਆ ਜਿਹੜੇ ਨੁਕਸਾਨ ਪਹੁੰਚਾਉਂਦੇ ਆ, ਉਹਨਾਂ ਦਾ ਕਾਤਲ ਆ। ਲੇਕਿਨ ਜਿਹੜੇ ਸਾਡੀ ਸਿਹਤ ਲਈ ਸਹੀ ਆ, ਸਾਡੇ 'ਚ ਆਇਰਨ ਨੂੰ ਅਬਜ਼ਰਵ ਕਰਦੇ ਆ, ਕੈਲਸ਼ੀਅਮ ਨੂੰ ਅਮਲ 'ਚ ਲਿਆਉਂਦੇ ਆ, ਉਹਨਾਂ ਨੂੰ ਇਹ ਪਾਦੇਵਾਰ ਵਧਾਉਂਦਾ, ਅੰਤਰ ਦੀ ਸਫਾਈ ਕਰਦਾ। ਇਹਦੇ ਛਿਲਕਿਆਂ ਦਾ ਨਾ ਕਾਹਵਾ ਬਣਾ ਕੇ ਜਿਹੜੇ 40 ਸਾਲ ਤੋਂ ਉੱਪਰ ਲੋਕ ਪੀਣ ਨਾ, ਉਹਨੇ ਤਾਕਤ ਬਹਾਲ ਰਹਿੰਦੀ ਹੈ। ਪੱਤੀ ਪਾਉਣ ਦੀ ਬਜਾਏ ਇਹਦੇ ਛਿਲਕੇ ਲੈ ਲੈਣ, ਛਿਲਕੇ ਲੈਣ ਤੋਂ ਬਾਅਦ ਇਹਦਾ ਕਾਹਵਾ ਬਣਾ ਲੈਣ ਅਤੇ ਉਹ ਸੁਬਾਹ ਸ਼ਾਮ ਪੀਣ 1 ਕੱਪ।
ਇਹ ਗੁਰਦਿਆਂ ਦੀ ਸਫਾਈ ਕਰਦਾ। ਗੁਰਦਿਆਂ ਦੇ ਨਾਲ ਜਿਹੜੇ ਨਾ ਸਾਡੇ ਏਜ ਵਧਣ ਦੇ ਨਾਲ ਜ਼ਾਇਮ ਮਿੱਧ 'ਚ ਪੈਦਾ ਹੋਣੋਂ ਹਟ ਜਾਂਦੇ ਆ। ਸੇਬ ਦੇ ਛਿਲਕਿਆਂ ਦਾ ਕਾਵਾ ਪੀਣ ਨਾਲ ਉਹ ਜ਼ਾਇਮ ਪੈਦਾ ਹੋਣ ਲੱਗ ਪੈਂਦੇ ਆ। ਤੇ ਜਿਹੜੇ ਤਾਲਿਬ ਇਲਮ ਸਾਡੇ ਪੜ੍ਹਦੇ ਆ, ਤਾਲਿਬ ਇਲਮ ਪੜ੍ਹਦੇ ਆ, ਦਿਮਾਗ ਬਹੁਤ ਥੱਕਦਾ। ਤੁਸੀਂ ਦੇਖਿਆ ਹੋਣਾ ਕੰਪਿਊਟਰ ਜੋ ਥੋੜ੍ਹਾ ਜਿਹਾ ਕੰਮ ਕਰ ਲੈਂਦਾ, ਇੰਤਹਾਈ ਗਰਮ ਹੋ ਜਾਂਦਾ। ਜੋ ਇੰਤਹਾਈ ਗਰਮ ਹੋ ਜਾਂਦਾ ਉਹ ਫਿਰ ਉਹਨੂੰ ਅਸੀਂ ਰੀਫਰੈਸ਼ ਕਰਦੇ ਹਾਂ ਜਾਂ ਕੁਛ ਦੇਰ ਰੈਸਟ ਦਿੰਦੇ ਹਾਂ। ਇਸ ਲਈ ਸਾਡੇ ਦਿਮਾਗ ਦਾ ਸਿਸਟਮ ਹੈਗਾ, ਤਾਲਿਬ ਇਲਮ ਨੂੰ ਜ਼ੋਰ ਲਾ ਕੇ ਯਾਦ ਕਰਦੇ ਹਾਂ। ਉਹ ਸਾਡੇ ਦਿਮਾਗ ਦੀ ਉਹ ਹਿੱਸੇ, ਇੱਕ ਪੜ੍ਹਨਾ ਸਰਸਰੀ ਪੜ੍ਹ ਲਿਆ, ਵਕਤੀ ਤੌਰ 'ਤੇ ਜ਼ਿਹਨ 'ਚ ਰਿਹਾ ਖ਼ਤਮ ਹੋ ਗਿਆ, ਲੇਕਿਨ ਤਾਲਿਬ ਇਲਮ ਪੜ੍ਹਦਾ ਆ ਉਹਨੂੰ ਜ਼ਿਹਨ 'ਚ ਰੱਖਣ ਲਈ। ਤਾਲਿਬ ਇਲਮ ਨੂੰ ਜ਼ਿਹਨ 'ਚ ਰੱਖਣ ਲਈ ਪੜ੍ਹਦਾ। ਮੈਮੋਰੀ ਦਾ ਉਹ ਸਿਸਟਮ ਜਿਹੜਾ ਸਾਡੇ ਸਟੋਰ ਕਰਦਾ, ਸੇਬ ਉਹਦੇ ਲਈ ਇੰਤਹਾਈ ਸੁਪਰ ਚੀਜ਼ ਆ। ਬੁਖਾਰ ਤੋਂ ਬਾਅਦ ਕਿਸੇ ਨੂੰ ਟਾਈਫਾਈਡ ਹੋ ਗਿਆ, ਪੇਚਸ ਲੱਗ ਗਏ ਆ, ਇੰਤਹਾਈ ਕਮਜ਼ੋਰੀ ਹੋ ਜਾਂਦੀ ਹੈ। ਇਹ ਕਮਜ਼ੋਰੀ ਠੀਕ ਕਰਨ ਦਾ ਬਹੁਤ ਸੁਪਰ ਤਰੀਕਾ ਹੈਗਾ ਕਿ ਛਿਲਕਿਆਂ ਦਾ ਕਾਵਾ ਬਣਾ ਲਓ, ਸੇਬ ਦੇ ਛਿਲਕਿਆਂ ਦਾ, ਵੀ ਨਿੰਬੂ ਪਾ ਲਓ, ਸ਼ਹਿਦ ਪਾ ਲਓ। ਇਹ ਸਿਰਫ ਇੱਕ ਦਿਨ ਦੇ ਵਿੱਚ ਸਾਰੀ ਕਮਜ਼ੋਰੀ ਰਫਾ ਕਰ ਦਿੰਦਾ। ਜੋੜਨ ਦਰਦ ਵਾਲੇ ਮਰੀਜ਼ ਇਹ ਕਾਵਾ ਬੇਫਿਕਰ ਹੋ ਕੇ ਪੀ ਸਕਦੇ ਆ। ਇਨਸ਼ਾਅੱਲਾ ਕਾਵਾ ਪੀਣ ਨਾਲ ਲਗਾਤਾਰ ਇਸਤੇਮਾਲ ਕਰਨਗੇ, ਜੋੜਾਂ ਦਰਦ ਬਿਲਕੁਲ ਖਤਮ ਹੋ ਜਾਏਗਾ। ਅਗਰ ਕਿਸੇ ਵਜ੍ਹਾ ਨਾਲ ਜੋੜਾਂ ਦੇ ਨਾ ਰੋਗਨ ਮੁੱਕ ਗਿਆ, ਉਹ ਖਤਮ ਨਹੀਂ ਹੋਣਾ, ਲੇਕਿਨ ਜੇ ਦਰਦ ਦੀ ਇਬਤਦਾ ਹੁੰਦੀ ਆ ਉਦੋਂ ਕਾਵਾ ਪੀਣਾ ਸ਼ੁਰੂ ਕਰ ਦੇਣ, ਇਨਸ਼ਾਅੱਲਾ ਹੁਣ ਦੁਬਾਰਾ ਜੋੜਾਂ ਦਾ ਦਰਦ ਹੈਗਾ ਅੱਗੇ ਨਹੀਂ ਵਧੇਗਾ। ਦਾਂਤ ਮਜ਼ਬੂਤ ਕਰਦਾ। ਇਹ ਸੇਬ ਦੇ ਵਿੱਚ ਉਹ ਅਜਜ਼ਾ ਪਾਏ ਜਾਂਦੇ ਆ ਜਿਹੜੇ ਮਸੂੜਿਆਂ ਨੂੰ ਮਜ਼ਬੂਤ ਕਰਦੇ ਆ, ਦੰਦਾਂ ਨੂੰ ਮਜ਼ਬੂਤ ਕਰਦੇ ਆ। ਅਗਰ ਅਸੀਂ ਖਾਣੇ ਤੋਂ ਬਾਅਦ ਸੇਬ ਖਾਵਾਂਗੇ ਨਾ, ਸਾਡਾ ਹਾਜ਼ਮਾ ਇੰਤਹਾਈ ਤੇਜ਼ ਕਰ ਦਿੰਦਾ। ਛੋਟੇ ਬੱਚੇ ਜੋ ਦੰਦ ਨਿਕਲਣ ਦੇ ਮੌਕੇ 'ਤੇ ਆਉਂਦੇ ਆ, ਉਹਨਾਂ ਨੂੰ ਸੇਬ ਦੀਆਂ ਕਾਸ਼ਾਂ ਨਾਲ ਬਰੀਕ ਕਰਕੇ ਖਿਲਾਈਆਂ ਜਾਣ, ਇਨਸ਼ਾਅੱਲਾ ਦੰਦ ਉਹਨੇ ਸਾਰੇ ਨਿਕਲਣਗੇ, ਸਿੱਧੇ ਨਿਕਲਣਗੇ। ਤੁਸੀਂ ਦੇਖਿਆ ਹੋਣਾ ਬਾਅਦ ਬੱਚਿਆਂ ਦੇ ਦੰਦ ਉਲਟੇ ਨਿਕਲਦੇ ਆ, ਨਾਲ ਸੂਏ ਨਿਕਲ ਆਉਂਦੇ ਆ, ਫਿਰ ਡਾਕਟਰ ਕੋਲ ਥੋੜ੍ਹੇ ਬੜੇ ਹੁੰਦੇ ਆ, ਪਟਾਣੇ ਪੈਂਦੇ ਆ। ਲੇਕਿਨ ਇਹ ਸੇਬ ਨਰਮ ਸੇਬ ਲੈ ਕੇ ਉਹਦਾ ਛਿਲਕਾ ਲਾ ਕੇ ਬੱਚੇ ਨੂੰ ਚਵਾਇਆ ਜਾਵੇ, ਇਨਸ਼ਾਅੱਲਾ ਉਹਦੇ ਦੰਦ ਬਿਲਕੁਲ ਸਹੀ ਨਿਕਲਣਗੇ, ਮਜ਼ਬੂਤ ਨਿਕਲਣਗੇ ਔਰ ਸਿੱਧੇ ਨਿਕਲਣਗੇ। ਟਾਈਫਾਈਡ ਦੇ ਦੌਰਾਨ, ਤਪ ਦੇ ਦੌਰਾਨ ਜਾਂ ਪੇਚਸ ਦੇ ਦੌਰਾਨ ਅਸੀਂ ਸੇਬ ਨੂੰ ਇਸਤੇਮਾਲ ਕਰ ਸਕਦੇ ਹਾਂ। ਇਸ ਕੋਈ ਕਵਾਹਤ ਨਹੀਂ, ਉਹ ਕਮਜ਼ੋਰੀ ਨਹੀਂ ਹੋਣ ਦੇਗਾ। ਖੂਨ ਦੀ ਕਮੀ ਹੁੰਦੀ ਹੈ, ਜਿਹੜੀ ਅਸਾਬੀ ਕਮਜ਼ੋਰੀ ਹੈਗੀ ਆ, ਅਸਾਬੀ ਕਮਜ਼ੋਰੀ ਲਈ, ਖੂਨ ਦੀ ਕਮੀ ਲਈ ਸੇਬ ਦਾ ਇਸਤੇਮਾਲ ਬਹੁਤ ਸੁਪਰ ਆ। ਕਮ ਖਰਚਾ ਲੋਕ ਯਾਰ। ਕਲਾੜੀ ਹਜ਼ਰਾਤ ਜਿਹੜੇ ਵਰਜ਼ਿਸ਼ ਬਹੁਤ ਕਰਦੇ ਆ, ਲੇਕਿਨ ਉਹਦੀ ਖੁੱਚ ਨਹੀਂ ਉੱਠਦੀ, ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਯਾਨੀ ਕਿ ਉਹ ਨਾ ਪੈਰਾਂ ਦੇ ਛੋਲੇ ਨਹੀਂ ਬਣਦੇ। ਕਬੱਡੀ ਖੇਡਦੇ ਆ ਜਾਂ ਕ੍ਰਿਕਟ ਖੇਡਦੇ ਆ, ਜੰਪ ਨਹੀਂ ਕਰਦੇ, ਜੰਪ ਨਹੀਂ ਹੋ ਸਕਦਾ ਉਹਨਾਂ ਕੋਲ, ਲੰਬੀ ਰੇਸ ਲੱਗਦੇ ਆ, ਡਾਈਵ ਨਹੀਂ ਵੱਜਦੀ, ਉਹ ਸੇਬ ਦਾ ਇਸਤੇਮਾਲ ਸ਼ੁਰੂ ਕਰਦੇ ਹਨ। ਉਹਨਾਂ 'ਚ ਇੱਕ ਜਿਮਨਾਸਟਿਕ ਜਿਹੜਾ ਬੰਦਾ ਕਰਦਾ ਨਾ, ਇੰਨੀ ਲਚਕ ਪੈਦਾ ਹੋ ਜਾਏਗੀ, ਫੁਰਤੀ ਇੰਨੀ ਹੋ ਜਾਏਗੀ, ਬੰਦਾ ਹੈਰਾਨ ਰਹਿ ਜਾਏਗਾ, ਸਪਰਿੰਗ ਬਣ ਜਾਏਗਾ ਬੰਦਾ ਇਨਸ਼ਾਅੱਲਾ। ਲੇਕਿਨ ਇਹ ਖੁਰਾਕ ਆ, ਇਹ ਵਰਜ਼ਿਸ਼ ਦੇ ਨਾਲ ਲਗਾਤਾਰ ਇਸਤੇਮਾਲ ਕਰਨ ਨਾ, ਜਿਸਮ ਵੀ ਉਹਦਾ ਮਜ਼ਬੂਤ ਹੋ ਜਾਏਗਾ, ਉਹ 'ਚ ਫੁਰਤੀ ਵੀ ਆ ਜਾਏਗੀ। ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਨਾ ਸਾਰੀਆਂ, ਇਹ ਗੱਲਾਂ ਅੱਜ ਤੱਕ ਐਸੀ ਕੋਈ ਦਵਾਈ ਨਹੀਂ ਬਣ ਸਕੀ ਹਜੇ ਤੱਕ। ਹਾਲਾਂਕਿ ਲੋਕ ਇਹ ਸਾਇੰਸਦਾਨ ਨਾਸਾ ਵਾਲੇ ਕਿਤੇ ਦੀ ਕਿਤੇ ਪਹੁੰਚ ਗਏ, ਮਰੀਖਾਂ ਨੂੰ ਤਿਆਰੀਆਂ ਕਰ ਰਹੇ ਆ, ਚੰਦ ਤਸਵੀਰ ਕਰ ਲਿਆ ਉਹਨਾਂ ਨੇ, ਲੇਕਿਨ ਇੰਨੀਆਂ ਖੂਬੀਆਂ ਦੀ ਮਾਲਕ ਅੱਜ ਤੱਕ ਕੋਈ ਦਵਾਈ ਪੈਦਾ ਨਹੀਂ ਹੋਈ। ਇਹ ਅੱਲਾ ਦਾ ਖਾਸ ਇਨਾਮ ਆ ਸਾਡੇ 'ਤੇ, ਇਹ ਕੁਦਰਤ ਦੇ ਇਨਾਮ ਆ ਸਾਡੇ 'ਤੇ। ਅਗਰ ਅਸੀਂ ਇਹ ਤੋਂ ਇਸਤਫਾਦਾ ਕਰੀਏ, ਅਸੀਂ ਇਨਸ਼ਾਅੱਲਾ ਸਿਹਤਮੰਦ ਰਹਾਂਗੇ, ਅਤੇ ਜੋ ਸਿਹਤਮੰਦ ਰਹਾਂਗੇ ਅਸੀਂ ਬਾਕੀ ਅੱਲਾ ਦੇ ਹਕਾਮਾਂ ਦੀ ਬਜਾਬਰੀ ਨਾਲ ਪੈਰਵੀ ਕਰਦੇ ਰਹਾਂਗੇ। ਅਤੇ ਮੈਂ ਉਮੀਦ ਕਰਦਾ ਤੁਸੀਂ ਇਹ 'ਤੇ ਅਮਲ ਕਰੋਗੇ, ਅਤੇ ਨਾਲ ਤੁਸੀਂ ਆਪਣੇ ਦੋਸਤਾਂ ਨੂੰ ਵੀ ਇਹਦਾ ਸ਼ੇਅਰ ਕਰਦੇ ਰਹੋ, ਤਾਂ ਕਿ ਉਹ ਵੀ ਇਹ ਤੋਂ ਇਸਤਫਾਦਾ ਕਰਨ ਅਤੇ ਆਪਣੀ ਜ਼ਿੰਦਗੀ ਖੁਸ਼ੋ ਖੁਰਮ ਗੁਜ਼ਾਰਨ। ਅਗਲੀ ਵੀਡੀਓ ਤੱਕ ਇਜਾਜ਼ਤ ਚਾਹਨਾ। अस्सलाम वालेकुम।